ਲਈ ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਕਹਿੰਦੇ ਮਹਾਰਾਸ਼ਟਰ ਦਾ ਰਾਜਸੀ ਜਿਹੜਾ ਘਟਨਾਕ੍ਰਮ ਆ ਪਲ ਪਲ ਬਦਲ ਰਿਹਾ ਹੈ, ਕੱਲ੍ਹ ਨੂੰ ਕਹਿੰਦੇ ਅੰਜਾਮ ਤੇ ਪਹੁੰਚ ਸਕਦਾ। ਹਾਂ ਬਿਲਕੁਲ, ਉੱਥੋਂ ਦਾ ਘਟਨਾਕ੍ਰਮ ਤੇ ਇਹੋ ਜਿਹਾ ਬਣ ਗਿਆ ਕਿ ਵੀਰਵਾਲ ਦੀ ਖਿਚੜੀ ਵਾਲਾ ਹਿਸਾਬ ਕਿਤਾਬ ਆ। ਕੋਈ ਸਮਝ ਨਹੀਂ ਲੱਗਣ ਡੇ ਕਿ ਕੀ ਬਣੂਗਾ ਕੀ ਨਹੀਂ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਤੇ ਹੱਥ ਖੜੇ ਕਰ ਦਿੱਤੇ ਸੀ। ਇਹਨਾਂ ਨੇ ਆਖਿਆ ਕਿ ਅਸੀਂ ਸਰਕਾਰ ਨਹੀਂ ਬਣਾ ਸਕਦੇ। ਉਸ ਤੋਂ ਬਾਅਦ ਫਿਰ ਗੇਮ ਚਲੇ ਗਈ ਸ਼ਿਵ ਸੈਨਿਕਾਂ ਵਾਲੇ ਪਾਲੇ ਦੇ ਵਿੱਚ। ਸ਼ਿਵ ਸੈਨਿਕਾਂ ਨੇ ਇਸ ਮਾਮਲੇ ਨੂੰ ਕੈਸ਼ ਕੀਤਾ, ਮਿਲ ਕੇ ਆਏ ਅੱਜ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਕੋਲ, ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਵਕਫਾ ਨਹੀਂ ਦਿੱਤਾ। ਇਹ ਵਕਫਾ ਮੰਗਦੇ ਸੀਗੇ ਕਿ ਸਾਨੂੰ ਥੋੜਾ ਜਿਹਾ ਸਮਾਂ ਦਿੱਤਾ ਜਾਵੇ ਸਰਕਾਰ ਬਣਾਉਣ ਵਾਸਤੇ, ਨਹੀਂ ਦਿੱਤਾ। ਤਾਂ ਉਸ ਤੋਂ ਬਾਅਦ ਹੁਣੇ ਹੀ ਖਬਰ ਆਉਣ ਡਈ ਆ ਕਿ NCP ਨੂੰ ਸੱਦਾ ਦਿੱਤਾ ਗਿਆ ਰਾਜਪਾਲ ਵੱਲੋਂ। ਬੜਾ ਦਿਲਚਸਪ ਮਾਮਲਾ ਹੈ। ਸ਼ਿਵ ਸੈਨਾ ਜਾਂਦੀ ਹੈ, ਰਾਜਪਾਲ ਮਿਲਦੀ ਹੈ ਤੇ ਬਾਹਰ ਆ ਕੇ ਕਹਿੰਦੇ ਆ ਕਿ ਸਾਨੂੰ ਰਾਜਪਾਲ ਵਕਫਾ ਨਹੀਂ ਦਿੰਦਾ ਪਿਆ, ਸਮਾਂ ਨਹੀਂ ਦਿੰਦਾ ਪਿਆ। ਤਾਂ ਬਹਰਹਾਲ ਅਸੀਂ ਸਰਕਾਰ ਬਣਾਉਣ ਦੇ ਯਤਨ ਜ਼ਰੂਰ ਕਰ ਰਹੇ ਹਾਂ। ਤਾਂ ਨਾਲ ਦੀ ਨਾਲ ਫਿਰ NCP ਵਾਲੇ ਜਿਹੜੇ ਉਹ ਫਰੇਮ ਦੇ ਵਿੱਚ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਸਾਨੂੰ ਸੱਦਾ ਆ ਰਾਜ ਭਵਨ ਦੇ ਵਿੱਚੋਂ। ਤਾਂ ਉਹ ਜਾਂਦੇ ਆ, ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਸਾਨੂੰ ਨਿਯੁਕਤਾ ਦਿੱਤਾ ਗਿਆ ਸਰਕਾਰ ਬਣਾਉਣ ਵਾਸਤੇ। ਤਾਂ ਬਹਰਹਾਲ ਕੱਲ 8 ਵਜੇ ਦਾ ਸਮਾਂ ਦਿੱਤਾ ਗਿਆ, ਜਾਨੀ ਕੱਲ ਸ਼ਾਮ 8 ਵਜੇ ਦਾ। ਤਾਂ 8 ਵਜੇ ਤੱਕ ਇਹਨਾਂ ਨੂੰ ਦਾਅਵਾ ਪੇਸ਼ ਕਰਨਾ ਪਊਗਾ। ਅੱਜ ਦਿਨ ਭਰ ਇਸ ਮਾਮਲੇ ਤੇ ਉੱਠਕ ਬੈਠਕ ਚੱਲਦੀ ਰਹੀ। ਕਦੇ NCP ਕਾਂਗਰਸ ਨਾਲ ਰਾਬਤਾ ਕਰਦੀ ਸੀ, ਕਦੇ ਕਾਂਗਰਸ ਆਪੋ ਵਿੱਚ ਦੀ ਮਸ਼ਵਰਾ ਕਰਦੀ ਸੀ, ਕਦੇ ਉद्धਵ ਠਾਕਰੇ ਆ ਜਿਹੜਾ ਉਹ ਸੋਨੀਆ ਗਾਂਧੀ ਨੂੰ ਫੋਨ ਬਣਾ ਲੈਂਦਾ ਸੀਗਾ। ਯਾਨੀ ਇਸ ਤਰ੍ਹਾਂ ਹੀ ਇਹ ਸਾਰਾ ਦਿਨ ਜਿਹੜਾ ਉਹ ਅੱਜ ਗੁਜ਼ਰਿਆ। ਤਾਂ ਕੱਲ ਨੂੰ ਇਹ ਜਿਹੜਾ ਰਾਜਸੀ ਘਟਨਾਕ੍ਰਮ ਜਿਹੜਾ ਕਈ ਹਫ਼ਤਿਆਂ ਤੋਂ ਹੀ ਚੱਲਦਾ ਪਿਆ, ਇਹ ਸ਼ਾਇਦ ਕੱਲ ਨੂੰ ਅੰਜਾਮ ਤੱਕ ਪਹੁੰਚ ਜਾਊਗਾ। ਕਿਉਂਕਿ ਹੁਣ ਵੇਖੋ ਗੱਲਾਂ ਦੋ ਆ, ਜਾਂ ਤੇ ਇਹ ਹੋਊਗਾ ਕਿ NCP ਸ਼ਿਵ ਸੈਨਾ ਇਹ ਰਲ ਜੂਗੀ ਤੇ ਕਾਂਗਰਸ ਸਪੋਰਟ ਕਰੂਗੀ, ਕਿਉਂਕਿ ਕਾਂਗਰਸ ਨੇ ਕੱਲ ਮੁੰਬਈ ਦੇ ਵਿੱਚ ਇੱਕ ਮੀਟਿੰਗ ਰੱਖੀ ਹੈ। ਉਸ ਤੋਂ ਬਾਅਦ ਇਹਨਾਂ ਨੇ ਆਖਿਆ ਕਿ ਅਸੀਂ ਫੈਸਲਾ ਲਵਾਂਗੇ, ਅੰਤਮ ਫੈਸਲਾ ਹੋਊਗਾ ਜਿਹੜਾ। ਤਾਂ ਜੇ ਤੇ ਕਾਂਗਰਸ ਇਹਨਾਂ ਨੂੰ ਬਾਹਰੋਂ ਸਪੋਰਟ ਕਰ ਦਿੰਦੀ ਆ, ਸਰਕਾਰ ਇਹ ਬਣਾ ਸਕਦੀ ਹੈ। ਤੇ ਜੇ ਨਹੀਂ ਤੇ ਫਿਰ ਜੋ ਇਸ ਵੇਲੇ ਭਗਤ ਸਿੰਘ ਕੋਸ਼ਿਆਰੀ ਰਾਜਪਾਲ ਹੈ, ਉਹਨਾਂ ਦੇ ਕੋਲ ਇੱਕੋ ਹੀ ਬਦਲ ਬਚੇਗਾ ਕਿ ਉਹ ਉੱਥੇ ਫਿਰ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਕਰ ਦੇਣਗੇ। ਤਾਂ ਥੋੜੇ ਸਮੇਂ ਦੇ ਵਿੱਚ ਇਹ ਹੁਣ ਸਰਕਾਰ ਜਿਹੜੀ ਹੈ ਉਹ ਬਣਦੀ ਹੈ ਜਾਂ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਪਤਾ ਲੱਗ ਜਾਊਗਾ। ਸੋ ਇਹਦੇ ਵਿੱਚ ਇੱਕ ਚੀਜ਼ ਅੱਜ ਹੋਰ ਵੀ ਬੜੀ ਦਿਲਚਸਪ ਵਾਪਰੀ ਆ। ਇਹਨਾਂ ਦਾ ਇਕਲੌਤਾ ਮੰਤਰੀ ਹੈ ਜਿਹੜਾ ਅਰਵਿੰਦ ਵਸੰਤ, ਉਹਨੇ ਮੇਰੇ ਖਿਆਲ ਦੇ ਨਾਲ ਅੱਜ ਅਸਤੀਫਾ ਦੇ ਦਿੱਤਾ। ਤਾਂ ਉਹ ਜਿਹੜਾ ਅਸਤੀਫਾ ਸ਼ਾਇਦ ਇਸੇ ਕਰਕੇ ਦਿੱਤਾ ਗਿਆ ਕਿਉਂਕਿ ਜੋ ਲੱਗਦਾ, ਦੇਖੋ ਹੁਣ ਇਹ ਗੱਲਾਂ ਅਫੀਸ਼ੀਅਲੀ ਨਹੀਂ ਆਉਂਦੀਆਂ ਸਾਹਮਣੇ, ਜੋ ਲੱਗਦਾ ਹੈ ਕਿ NCP ਨੇ ਸ਼ਾਇਦ ਇਹਨਾਂ ਦੇ ਸਾਹਮਣੇ ਸ਼ਰਤ ਰੱਖੀ ਹੋਊਗੀ ਕਿ ਬਈ ਜੇ ਸਾਡੇ ਨਾਲ ਲਾਉਣੀ ਆ, ਜਿਵੇਂ ਆਮ ਆਪਾਂ ਦੇਖਦੇ ਨੇ ਫਿਲਮਾਂ ਦੇ ਵਿੱਚ ਸ਼ਰਤਾਂ ਰੱਖੀਆਂ ਜਾਂਦੀਆਂ ਕਿ ਜੇ ਏਦਾਂ ਨਹੀਂ ਫਿਰ ਏਦਾਂ ਕਰਨਾ ਪਊ। ਤਾਂ ਉਹਨਾਂ ਨੇ ਸ਼ਾਇਦ ਸ਼ਰਤ ਇਹੀ ਰੱਖੀ ਆ ਕਿ ਭਾਈ ਤੁਸੀਂ ਕੌਮੀ ਗੱਠਜੋੜ ਚੋਂ ਬਾਹਰ ਆ ਜਾਓ, ਤਾਂ ਕਿ ਅਸੀਂ ਵੀ ਆਪਣੇ ਸਪੋਰਟਰਾਂ ਨੂੰ, ਵੋਟਰਾਂ ਨੂੰ ਜਵਾਬ ਦੇਣ ਜੋਗੇ ਹੋ ਜਾਈਏ। ਤਾਂ ਸ਼ਾਇਦ ਇਹ ਪਹਿਲੀ ਪੌੜੀ ਹੈ ਜੋ ਉਸ ਮਾਮਲੇ ਤੇ ਉਤਰੀ ਜਾ ਰਹੀ ਹੈ ਜਿਸ ਮਾਮਲੇ 'ਚ ਇਹਨਾਂ ਨੇ 90 ਦੇ ਦਹਾਕੇ 'ਚ ਸੱਥਰੀ ਪਾਈ ਸੀਗੀ। ਤਾਂ ਦੇਖਦੇ ਆ ਕੱਲ ਨੂੰ ਸਾਰੀਆਂ ਚੀਜ਼ਾਂ ਸਾਫ਼ ਜਿਹੜੀਆਂ ਉਹ ਹੋ ਜਾਣਗੀਆਂ, ਬੜੀ ਉਮੀਦ ਆ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਹਿੰਦੇ ਕੱਲ ਸੁਲਤਾਨਪੁਰ ਲੋਧੀ ਦੇ ਵਿੱਚ ਹੋਣਗੇ ਨਤਮਸਤਕ। ਅੱਜ ਕੱਲ ਨੂੰ ਪ੍ਰੈਜ਼ੀਡੈਂਟ ਆ ਰਹੇ ਆ ਤੇ ਇਹ ਜਿਹੜੇ ਸਮਾਗਮ ਚੱਲਦੇ ਪਏ ਆ ਇਸ ਵੇਲੇ ਪੂਰੇ ਜਲਾਲ ਤੇ ਆ। ਬਹੁਤ ਮੈਂ ਕਹੂੰਗਾ ਕਿ ਉਹ ਜੋਸ਼ ਹੈ ਸੰਗਤਾਂ ਦੇ ਵਿੱਚ। ਟੈਲੀਵਿਜ਼ਨ ਤੇ ਵਹਿੰਦੇ ਰਹੀਦਾ, ਬਹੁਤ ਜ਼ਿਆਦਾ ਲੋਕ ਜਿਹੜੇ ਆ ਜਾ ਰਹੇ ਆ, ਵਹੀਰਾਂ ਕੱਟ ਕੇ ਪਹੁੰਚ ਰਹੇ ਆ। ਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪਾਵਨ ਅਸਥਾਨ ਹੈ ਜਿਹੜੇ ਸੁਲਤਾਨਪੁਰ ਲੋਧੀ ਦੇ ਵਿੱਚ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਜਾਇਆ ਗਿਆ, ਦੀਪਮਾਲਾ ਕੀਤੀ ਗਈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਮਾਮਲੇ ਨੂੰ ਲੈ ਕੇ ਉਤਸ਼ਾਹ ਹੈ ਤੇ ਉੱਧਰ ਵੀ ਮੇਰੇ ਖਿਆਲ ਦੇ ਨਾਲ ਨਨਕਾਣਾ ਸਾਹਿਬ ਦੇ ਵਿੱਚ ਵੀ ਬਹੁਤ ਜ਼ਬਰਦਸਤ ਤਿਆਰੀ ਕੀਤੀ ਗਈ ਹੈ। ਸਜਾਵਟਾਂ ਹੋ ਰਹੀਆਂ, ਪ੍ਰੋਗਰਾਮ ਚੱਲਦੇ ਪਏ ਆ। ਤਾਂ ਅੱਜ ਵੀ ਮੇਰੇ ਖਿਆਲ ਦੇ ਨਾਲ ਮਨੋਹਰ ਲਾਲ ਖੱਟਰ ਇੱਥੇ ਆਏ ਆ ਮੱਥਾ ਟੇਕਣ। ਫੇਰ ਇਸ ਤੋਂ ਇਲਾਵਾ ਉੜੀਸਾ ਦੀ ਅਸੈਂਬਲੀ ਦੇ ਜਿਹੜੇ
ਸਪੀਕਰ ਆ ਉਹਨਾਂ ਨੇ ਵੀ ਆ ਕੇ ਮੱਥਾ ਟੇਕਿਆ, ਨਤਮਸਤਕ ਹੋਏ ਆ। ਨਾਨਕ ਜੀ ਦੀ ਉਹਨਾਂ ਨੇ ਵੀ ਸੋਭਾ ਗਾਈ ਆ। ਸੋ ਬਹੁਤ ਵਧੀਆ ਪ੍ਰੋਗਰਾਮ ਸੀਗੇ, ਇੰਤਜ਼ਾਮ ਸੀਗੇ। ਹਾਲਾਂਕਿ ਇੰਤਜ਼ਾਮਾਂ ਦੇ ਵਿੱਚ ਕਮੀਆਂ ਰਹਿ ਜਾਂਦੀਆਂ ਕਈ ਦਫਾ, ਪਰ ਫਿਰ ਵੀ ਬਹੁਤ ਜਾਹੋ ਜਲਾਲ ਹੈ ਸੰਗਤ ਦੇ ਵਿੱਚ। ਤਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੱਲ ਪਹੁੰਚ ਰਹੇ ਆ। ਤਾਂ ਕੱਲ ਗੁਰਪੁਰਬ ਦੇ ਮੌਕੇ ਤੇ ਹੋਰ ਕਿਹੜੇ ਕਿਹੜੇ ਆਉਂਦੇ ਆ ਉਹ ਤਾਂ ਪਤਾ ਲੱਗੂਗਾ ਕੱਲ ਨੂੰ ਕਿ VIP ਕਿਹੜੇ ਆ। ਪਰ ਜੋ ਉੱਥੇ ਸੰਗਤ ਦਾ ਉਤਸ਼ਾਹ, ਬੜਾ ਜ਼ਬਰਦਸਤ ਉਤਸ਼ਾਹ। ਅੱਜ ਮੇਰੇ ਖਿਆਲ ਦੇ ਨਾਲ ਉੱਥੇ ਲੱਖਾ ਸਿਧਾਣਾ ਵੀ ਪਹੁੰਚਿਆ ਸੀਗਾ ਟੀਮ ਲੈ ਕੇ। ਤਾਂ ਉਹਨਾਂ ਨੇ ਆਪਣੇ ਮਾਂ ਬੋਲੀ ਦੀ ਉੱਥੇ ਅਲਖ ਜਗਾਈ ਹੈ। ਇਹ ਸਾਰੀਆਂ ਚੀਜ਼ਾਂ ਵਾਪਰੀਆਂ। ਤਾਂ ਸਟੇਜ ਜਿਹੜੀ ਹੈ ਉਹ ਇੱਕ ਨਹੀਂ ਹੋ ਸਕੀ ਹਾਲ ਦੀ ਘੜੀ। ਜਿਵੇਂ ਅੱਗੇ ਇਹਨਾਂ ਨੇ ਸੰਕੇਤ ਦਿੱਤੇ ਸੀਗੇ ਕਿ ਹਾਂਜੀ ਅਸੀਂ ਉੱਧਰ ਜਾਵਾਂਗੇ, ਉਹ ਉੱਧਰ ਆਉਣਗੇ, ਪਰ ਅਕਾਲੀਆਂ ਦੀ ਜਿਹੜੀ ਸਟੇਜ ਹੈ, SGPC ਵਾਲੀ ਜਿਹੜੀ ਸਟੇਜ ਹੈ, ਕੁਛ ਇਹਨਾਂ ਦੇ ਆਪਣੇ ਬੰਦੇ ਉਹਦੇ ਤੋਂ ਨਾਖੁਸ਼ ਹੈ। ਇੱਕ ਤਾਂ ਏਅਰ ਕੰਡੀਸ਼ਨਿੰਗ ਕਰ ਦਿੱਤੀ ਗਈ, ਦੂਸਰਾ ਇਹ ਹੈ ਕਿ ਉਧਰ ਵੀ ਮੁੱਖ ਪੰਡਾਲ ਲਿਖਿਆ, ਉਧਰ ਵੀ ਮੁੱਖ ਪੰਡਾਲ ਲਿਖਿਆ। ਇਸ ਤਰ੍ਹਾਂ ਦਾ ਭੰਬਲ ਭੂਸਾ ਜ਼ਰੂਰ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਾਸਪੋਰਟ ਦੇ ਚੱਕਰਾਂ ਨੇ ਸੰਗਤਾਂ ਨੂੰ ਪਾਇਆ ਚੱਕਰਾਂ ਦੇ ਵਿੱਚ। ਦੇਖੋ, ਇਹ ਚੱਕਰ ਪਹਿਲਾਂ ਹੀ ਕੱਢ ਲੈਣਾ ਚਾਹੀਦਾ ਸੀਗਾ ਤਾਂ ਕਿ ਇਹ ਚੱਕਰ ਜਿਹੜੇ ਆ ਉਹ ਨਾ ਪੈਂਦੇ। ਤਾਂ ਇਹ ਚੱਕਰ ਨਹੀਂ ਕੱਢਿਆ ਗਿਆ, ਇਹ ਹੋਰ ਹੀ ਚੱਕਰਾਂ 'ਚ ਤੁਰੇ ਫਿਰਦੇ ਰਹੇ। ਕਿਤੇ ਇਹਨਾਂ ਦੇ ਚੱਕਰ ਬੜੇ ਆ, ਕਦੇ ਟੱਕਰ ਹੋ ਜਾਂਦੀ ਹੈ, ਕਦੇ ਇਹਨਾਂ ਦੇ ਚੱਕਰ ਹੋ ਜਾਂਦੇ ਆ। ਇਸੇ ਚੱਕਰ 'ਚ ਹੀ ਫਿਰ ਦੂਜੀਆਂ ਚੀਜ਼ਾਂ ਜਿਹੜੀਆਂ ਚੱਕਰਾਂ 'ਚ ਪੈ ਜਾਂਦੀਆਂ। ਖੈਰ, ਇਹ ਦੇਖੋ, ਇਹ ਮਾਮਲਾ ਜਿਹੜਾ ਇਹ ਉਦੋਂ ਵਿਗੜਿਆ ਸੀਗਾ ਕਿ ਜਦੋਂ 1 ਨਵੰਬਰ ਨੂੰ ਵਜ਼ੀਰ ਆਜ਼ਮ ਪਾਕਿਸਤਾਨ ਦੇ ਜਿਹੜੇ ਇਮਰਾਨ ਖਾਨ, ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਬਿਨਾਂ ਪਾਸਪੋਰਟ ਤੋਂ ਇੱਥੇ ਐਂਟਰੀ ਦੇਵਾਂਗੇ ਸ਼ਰਧਾਲੂਆਂ ਨੂੰ। ਤੇ ਉਸ ਤੋਂ ਬਾਅਦ ਭੰਬਲ ਭੂਸਾ ਉਦੋਂ ਖੜਾ ਹੋ ਗਿਆ ਸੀਗਾ ਕਿ ਜਦੋਂ ਇਹਨਾਂ ਦੇ ਵਿਦੇਸ਼ ਮੰਤਰੀ ਨੇ ਹੋਰ ਕੁਛ ਆਖ ਦਿੱਤਾ ਤੇ ਜਿਹੜੇ ਇਹਨਾਂ ਦੇ ਫੌਜ ਦੇ ਹੈਗੇ ਆ ਬੁਲਾਰੇ ਮਿਸਟਰ ਗਫੂਰ, ਉਹ ਆਂਦੇ ਕਿ ਨਹੀਂ ਜੀ, ਇਹ ਜਿਹੜੀ ਆਇਡੈਂਟੀ ਆ ਪਾਸਪੋਰਟ ਵਾਲੀ ਉਹ ਲਾਜ਼ਮ ਆ। ਤਾਂ ਉਸ ਤੋਂ ਬਾਅਦ ਹੀ ਇਹ ਭੰਬਲ ਭੂਸਾ ਜਿਹੜਾ ਉਹ ਕ੍ਰੀਏਟ ਹੋ ਗਿਆ। ਹੁਣ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਪ੍ਰੋਗਰਾਮ ਚੱਲਦੇ ਪਏ ਆ, ਲੋਕ ਜਿਹੜੇ ਆ ਨਾ ਉਹ ਬਾਬੇ ਨਾਨਕ ਨੂੰ ਸਿਜਦਾ ਕਰਨ ਲਈ ਉੱਥੇ ਬਹੁਤ ਜਲਾਲ ਦੇ ਨਾਲ ਪਹੁੰਚਦੇ ਆ, ਬਹੁਤ ਉਤਸ਼ਾਹ ਦੇ ਨਾਲ ਪਹੁੰਚਦੇ ਆ। ਤਾਂ ਹੁਣ ਹੋ ਕੀ ਰਿਹਾ ਕਿ ਅੱਜ ਜਿੱਦਾਂ ਦੇਖ ਲਓ 130 ਦੇ ਕਰੀਬ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਜਾ ਕੇ ਆਏ ਆ, ਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦੂਸਰੇ ਸ਼ਰਧਾਲੂ ਉੱਥੇ ਪਹੁੰਚ ਰਹੇ ਆ। ਉੱਥੇ ਤੇ ਲੱਗਾ ਪਿਆ ਮਜ਼ਮਾ, ਕਿਉਂਕਿ ਲੋਕ ਆਪਣੇ ਆਧਾਰ ਕਾਰਡ ਲੈ ਕੇ ਜਾ ਰਹੇ ਆ। ਹੁਣ ਜਿਹੜੀ ਗੱਲ ਦੀ ਕਿਤੇ ਨਾ ਕਿਤੇ ਆਪਾਂ ਇੱਥੇ ਚਰਚਾ ਕਰਦੇ ਸੀਗੇ ਕਿ ਇਹ ਇੱਕ ਭੰਬਲ ਭੂਸਾ ਬਣ ਜਾਣਾ, ਇੱਕ ਦੁਵਿਧਾ ਬਣ ਜਾਣੀ ਆ, ਉਹੀ ਗੱਲ ਹੋਈ ਆ। ਕਿਉਂਕਿ ਲੋਕਾਂ ਦੇ ਵਿੱਚ ਗੱਲ ਇਹ ਚਲੇ ਗਈ ਕਿ ਦੇਖੋ ਜੀ, ਪਾਸਪੋਰਟ ਜਿਹੜਾ ਉਹ ਲਾਜ਼ਮੀ ਨਹੀਂ ਹੈ, ਕੋਈ ਚੱਕਰ ਨਹੀਂ, ਆਧਾਰ ਕਾਰਡ ਹੈਗਾ ਤੁਹਾਡੇ ਕੋਲ ਤੇ ਤੁਸੀਂ ਉੱਧਰ ਜਾ ਕੇ ਤੇ ਮੱਥਾ ਟੇਕ ਆਉਣਾ। ਉਹ ਜਿਹੜੇ ਆ ਰਹੇ ਸ਼ਰਧਾਲੂ, ਕਿਉਂਕਿ ਲੋਕ ਤੁਹਾਨੂੰ ਪਤਾ ਜ਼ਿਆਦਾਤਰ ਪਿੰਡਾਂ 'ਚੋਂ ਆਉਂਦੇ ਆ, ਤਾਂ ਉਹਨਾਂ ਨੂੰ ਇਹੀ ਕਿਤੇ ਨਾ ਕਿਤੇ ਦੱਸਿਆ ਗਿਆ ਕਿ ਭਾਈ ਤੁਹਾਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪੈਣੀ। ਪਰ ਜਦੋਂ ਉੱਥੇ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਪਾਸਪੋਰਟ ਹਾਲੇ ਵੀ ਲਾਜ਼ਮ ਹੈ। ਤਾਂ ਇਹ ਇੱਕ ਕਿਤੇ ਨਾ ਕਿਤੇ ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਤੁਸੀਂ ਇਸ ਚੀਜ਼ ਨੂੰ ਕਲੀਅਰ ਨਹੀਂ ਕਰ ਸਕੇ, ਇਸ ਚੀਜ਼ ਨੂੰ ਤੁਸੀਂ ਸਾਫ਼ ਨਹੀਂ ਕਰ ਸਕੇ, ਸਪਸ਼ਟ ਨਹੀਂ ਕਰ ਸਕੇ ਕਿ ਪਾਸਪੋਰਟ ਲਾਜ਼ਮੀ ਹੈ ਜਾਂ ਨਹੀਂ ਹੈ। ਵੈਸੇ ਜਿਹੜੇ ਆ ਰਹੇ ਆ ਉਹ ਦੱਸਦੇ ਆ, ਉਹਨਾਂ ਦੇ ਮਾਰਫਤ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਇੱਧਰ ਇੰਡੀਆ 'ਚ ਜਾ ਰਹੇ ਆ, ਜੋ ਵੀ ਤੁਹਾਡੇ ਸਕੇ ਸੰਬੰਧੀ, ਉਹਨਾਂ ਨੂੰ ਇੱਕ ਚੀਜ਼ ਜ਼ਰੂਰ ਦੱਸਿਓ ਕਿ ਜੇ ਹੋ ਸਕੇ ਤੇ ਡਾਲਰ ਜਿਹੜੇ ਆ ਉਹ ਇੱਥੋਂ ਹੀ ਕਨਵਰਟ ਕਰਕੇ ਲੈ ਕੇ ਜਾਓ, ਕਿਉਂਕਿ ਉੱਥੇ ਸਮੱਸਿਆ ਆ ਰਹੀ ਹੈ। ਇੱਕ ਤੇ ਰੇਟ ਦਾ ਫਰਕ ਪੈ ਜਾਂਦਾ, ਦੂਜਾ ਇਹ ਹੈ ਕਿ ਘੰਟਾ ਡੇਢ ਘੰਟਾ ਜਿਹੜਾ ਉਹ ਐਕਸਚੇਂਜ ਤੇ ਵੇਸਟ ਹੋ ਜਾਂਦਾ ਉਸ ਸਮੇਂ ਨੂੰ। ਕਿਉਂਕਿ ਜੇ ਤੁਹਾਡੇ ਤੇ ਘੰਟਾ ਅੱਧਾ ਘੰਟਾ ਲੱਗੂਗਾ, ਇਹਦਾ ਮਤਲਬ ਕਿ ਦੂਸਰੇ ਵੀ ਉਸ ਦੇਰੀ ਦਾ ਸ਼ਿਕਾਰ ਹੋਣਗੇ ਕਿਤੇ ਨਾ ਕਿਤੇ। ਸੋ ਇਹ ਚੀਜ਼ ਜਿਹੜੀ ਆ ਉਹ ਲਾਜ਼ਮੀ ਕਰਨੀ ਚਾਹੀਦੀ ਆ ਕਿ ਜਿਹੜੇ ਤੁਹਾਡੇ ਕੋਲ ਡਾਲਰ ਹੋਣ ਇੱਥੋਂ ਹੀ ਲਿਜਾਏ ਹੋਣ ਤਾਂ ਕਿ ਉੱਥੇ ਕੋਈ ਸਮੱਸਿਆ ਨਾ ਆਵੇ। ਤਾਂ ਬਹਰਹਾਲ ਇਹ ਜਿਹੜੀ ਪਾਸਪੋਰਟ ਵਾਲੀ ਆ ਸ਼ਰਤ ਉਹ ਹਟਾਈ ਨਹੀਂ ਗਈ, ਹਾਲ ਦੀ ਘੜੀ ਲਾਗੂ ਆ। ਕੁਛ NRIs ਨੇ ਮੈਨੂੰ ਕੀਤਾ ਸੀਗਾ ਮੈਸੇਜ ਕਿ ਕੀ ਕਿਰਪਾਨ ਉਹ ਖੜਨ ਦਿੰਦੇ ਜਾਂ ਨਹੀਂ, ਕਿਉਂਕਿ ਕਿਰਪਾਨ ਦਾ ਇੱਕ ਤੁਹਾਨੂੰ ਪਤਾ ਹੀ ਆ ਹਮੇਸ਼ਾ ਵਿਵਾਦ ਰਿਹਾ। ਤਾਂ ਕਿਰਪਾਨ ਦੇ ਮਾਮਲੇ 'ਚ ਤੇ ਕਲੀਅਰ ਹੈ ਕਿ ਕਿਸੇ ਵੀ ਕਿਸਮ ਦੀ ਕਿਰਪਾਨ ਜਿਹੜੀ ਉਹ ਖੜੀ ਜਾ ਸਕਦੀ ਆ। ਪਰ ਆਹ ਜਿਹੜਾ ਪਾਸਪੋਰਟ ਵਾਲਾ ਭੰਬਲ ਭੂਸਾ ਇਹ ਉਹ ਆ ਕਿ ਲੋਕ ਜਿਹੜੇ ਆ ਫਿਰ ਚਲੇ ਜਾਂਦੇ ਆ, ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਉੱਥੇ ਪਤਾ ਲੱਗਦਾ ਤੇ ਉੱਥੇ ਫਿਰ ਦੂਰੋਂ ਹੀ ਮੱਥਾ ਟੇਕ ਕੇ, ਜਿੱਦਾਂ ਅੱਗੇ ਲੋਕ ਟੇਕਦੇ ਸੀ ਉੱਥੋਂ ਮੱਥਾ ਟੇਕ ਕੇ ਮੁੜਦੇ ਆ। ਉਹਦਾ ਬਾਬੇ ਨਾਨਕ ਦੀ ਕਿਰਪਾ ਹੋਈ ਆ, ਬਾਰਡਰ ਦੇ ਵਿੱਚ ਏਰੀਏ ਦੇ ਵਿੱਚ ਪੂਰੀਆਂ ਰੌਣਕਾਂ ਲਾ ਦਿੱਤੀਆਂ ਬਾਬੇ ਨਾਨਕ ਨੇ। ਜੀ
ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜ਼ੀਰਕਪੁਰ ਵਿਖੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਦੇ ਪੋਸਟਰ ਲਾਏ। ਦੇਖੋ ਇਹ ਤੇ ਜਲੇ ਤੇ ਨਮਕ ਲਾਉਣ ਵਾਲੀ ਗੱਲ ਆ, ਸੜੇ ਤੇ ਲੂਣ ਭੁੱਕਣ ਵਾਲੀ ਗੱਲ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਬੱਲੇ ਬੱਲੇ ਹੋਈ ਆ ਤੇ ਬੜੀ ਟਕਾ ਕੇ ਬੱਲੇ ਬੱਲੇ ਹੋਈ। ਉਸ ਤੋਂ ਬਾਅਦ ਭਾਜਪਾ ਵਾਲੇ ਹੈਗੇ ਆ, ਸੰਬਿਤ ਪਾਤਰਾ ਹੋਰੀ, 2-4 ਬੰਦੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਘੱਟੋ ਘੱਟ ਫਸਾ ਹੀ ਲੈਣਾ ਹੁੰਦਾ, ਫੜਾ ਹੀ ਲੈਣਾ ਹੁੰਦਾ, ਫੜ ਲੈਣਾ ਹੁੰਦਾ। ਤਾਂ ਨਵਜੋਤ ਸਿੰਘ ਸਿੱਧੂ ਪ੍ਰਤੀ ਭਾਜਪਾ ਦਾ ਜਿਹੜਾ ਰੁਖ ਸੀਗਾ ਉਹ ਵੀ ਸਾਫ਼ ਹੋ ਗਿਆ। ਨਵਜੋਤ ਸਿੰਘ ਸਿੱਧੂ ਨੂੰ ਚੰਗਾ ਨਿਸ਼ਾਨੇ ਤੇ ਲਿਆ ਗਿਆ। ਪਰ ਹੁਣ ਹੋ ਕੀ ਰਿਹਾ ਕਿ ਜ਼ੀਰਕਪੁਰ ਦੇ ਵਿੱਚ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਵਾਲੇ ਜਿਹੜੇ ਪੋਸਟਰ ਆ ਉਹ ਲਗਾਏ ਗਏ ਆ। ਉਹਨਾਂ ਤੇ ਲਿਖਿਆ ਕਰਤਾਰਪੁਰ ਰਸਤਾ ਖੁਲਵਾਉਣ ਦਾ ਅਸਲ ਹੀਰੋ ਨਵਜੋਤ ਸਿੰਘ ਸਿੱਧੂ ਹੈ। ਅੱਗੇ ਲਿਖਿਆ ਪੋਸਟਰ ਦੇ ਵਿੱਚ ਕਿ ਅਸੀਂ ਕਹਿੰਦੇ ਹਾਂ ਕਿ ਕਰਤਾਰਪੁਰ ਜੀ ਮੈਨੂੰ ਲੱਗਦਾ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ, ਅਤੇ ਸਰੋਤੇ ਇੱਦਾਂ ਹੀ ਜੁੜੇ ਰਹੋ ਅਤੇ ਗੱਲਬਾਤ ਦਾ ਸਿਲਸਿਲਾ ਆਪਾਂ ਫਿਰ ਉਹਨਾਂ ਦੇ ਨਾਲ ਲਾਈਨ ਜੋੜ ਕੇ ਦੁਬਾਰਾ ਸ਼ੁਰੂ ਕਰਦੇ ਹਾਂ। ਜੀ ਮਿੰਟੂ ਜੀ, ਥੋੜ੍ਹੀ ਜਿਹੀ ਲਾਈਨ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਸੀ, ਅਤੇ ਫਿਰ ਸਵਾਗਤ ਹੈ। ਅਤੇ ਜੀ ਆਪਾਂ ਜਿਹੜੀ ਖਬਰ ਕਰ ਰਹੇ ਸੀ ਜ਼ੀਰਕਪੁਰ ਵਿੱਚ ਲੱਗੇ ਜਿਹੜੇ ਪੋਸਟਰਾਂ ਦੇ ਬਾਰੇ। ਜੀ ਜੀ ਹਾਂਜੀ, ਉਹਨਾਂ ਪੋਸਟਰਾਂ ਤੇ ਲਿਖਿਆ ਕਿ ਅਸੀਂ ਕਹਿੰਦੇ ਹਾਂ ਕਿ ਕਰਤਾਰਪੁਰ ਰਸਤਾ ਖੁਲਵਾਉਣ ਦਾ ਸਾਰਾ ਸਿਹਰਾ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਨੂੰ ਜਾਂਦਾ, ਕਿਉਂਕਿ ਅਸੀਂ ਅਹਿਸਾਨ ਫਰਾਮੋਸ਼ ਨਹੀਂ ਹੈ। ਤਾਂ ਇਹ ਗੱਲ ਦੇ ਨਾਲ ਗੁੱਸਾ ਕਰਨ ਦੀ ਜ਼ਰੂਰਤ ਨਹੀਂ ਇਹਨਾਂ ਕਾਂਗਰਸੀਆਂ ਤੇ, ਕਾਂਗਰਸ ਨੂੰ ਤੇ ਇਹਨਾਂ ਨੂੰ ਚਾਹੀਦਾ ਕਿ ਸਨਮਾਨ ਦੇਣ, ਸਨਮਾਨਿਤ ਕਰਨਾ ਚਾਹੀਦਾ। ਕਿਉਂਕਿ ਭਾਰਤੀ ਜਨਤਾ ਪਾਰਟੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਟੁੱਟ ਕੇ ਪੈ ਗਈ, ਮਗਰ ਲੱਗੇ ਪਏ ਆ। ਇਹਨਾਂ ਦੇ ਵਿੱਚੋਂ ਕੋਈ ਨਹੀਂ ਬੋਲ ਰਿਹਾ, ਕੋਈ ਨਹੀਂ ਬੋਲ ਰਿਹਾ, ਕੋਈ ਡਿਫੈਂਡ ਨਹੀਂ ਕਰ ਰਿਹਾ, ਉਲਟਾ ਤਮਾਸ਼ਾ ਵੇਖਣ ਵਾਲੇ ਆ। ਹਾਲਾਂਕਿ ਜਿੱਦਣ ਗਏ ਸੀਗੇ ਉਦੋਂ ਚੋਰੀ ਚੋਰੀ ਕੈਪਟਨ ਤੋਂ ਕਾਂਗਰਸੀ ਕੁਛ ਮਿਲ ਵੀ ਆਏ, ਨਵਜੋਤ ਸਿੰਘ ਸਿੱਧੂ ਨੂੰ ਦੇ ਵੀ ਆਏ, ਥੋੜਾ ਜਿਹਾ ਕ੍ਰੈਡਿਟ ਵੀ ਦੇ ਆਏ। ਪਰ ਗੱਲ ਇਹ ਹੈ ਕਿ ਅਸਲ ਦੇ ਵਿੱਚ ਚਾਹੇ ਕ੍ਰੈਡਿਟ ਵਾਰ ਕਹਿ ਲਓ, ਚਾਹੇ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਇਨਸਿਕਿਉਰਿਟੀ ਹੁੰਦੀ ਹੈ ਇੱਕ ਦੂਜੇ ਤੋਂ, ਉਹ ਕਹਿ ਲਓ, ਜੋ ਮਰਜ਼ੀ ਆ। ਨਵਜੋਤ ਸਿੰਘ ਸਿੱਧੂ ਦੇ ਨਾਲ ਖੜਨ ਵਾਲੇ ਇਹਨਾਂ ਦੇ ਵਿੱਚ ਕੋਈ ਵੱਡੇ ਬੰਦੇ ਨਹੀਂ ਹੈਗੇ, ਪਰ ਛੋਟੇ ਛੋਟੇ, ਜਿੱਦਾਂ ਆਪਾਂ ਅੱਗੇ ਦੇਖਿਆ ਕਿ ਅੰਮ੍ਰਿਤਸਰ ਦੇ ਵਿੱਚ ਆਗੂ ਜਿਹੜੇ ਆ ਉਹ ਇਸ ਤਰ੍ਹਾਂ ਸਪੋਰਟ ਦੇ ਵਿੱਚ ਆਏ ਸੀਗੇ। ਉਹਨਾਂ ਨੇ ਆਪਣਾ ਇੱਕ ਤਰੀਕਾ ਜਿਹੜਾ ਉਹ ਲੱਭਿਆ, ਇਸ ਤਰ੍ਹਾਂ ਪੋਸਟਰ ਲਾਏ, ਹੋਰਡਿੰਗ ਲਾਏ। ਉਸ ਤੋਂ ਬਾਅਦ ਹੁਣ ਜ਼ੀਰਕਪੁਰ ਦੇ ਵਿੱਚ ਆ ਗਿਆ। ਤਾਂ ਇਹਦਾ ਮਤਲਬ ਇਹ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਬੇਸ਼ੱਕ ਉਤਲੀ ਜਿਹੜੀ ਲੀਡਰਸ਼ਿਪ ਆ ਉਹਦੀ ਅੱਖ ਦੇ ਵਿੱਚ ਰੜਕਦਾ, ਪਰ ਹੇਠਲੇ ਪੱਧਰ ਦੇ ਜਿਹੜੇ ਲੀਡਰ ਆ ਜਾਂ ਹੇਠਲੇ ਪੱਧਰ ਤੇ ਲੋਕ ਆ ਜਿਹੜੇ, ਉਹ ਨਵਜੋਤ ਸਿੰਘ ਸਿੱਧੂ ਦੀ ਵਾਹਵਾਹੀ ਕਰਦੇ ਪਏ ਆ। ਤਾਂ ਇਹੀ ਨਵਜੋਤ ਸਿੰਘ ਸਿੱਧੂ ਦੀ ਮੇਰੇ ਖਿਆਲ ਦੇ ਨਾਲ ਇਸ ਸਮੁੱਚੇ ਪ੍ਰਕਰਨ ਦੇ ਵਿੱਚੋਂ ਬਹੁਤ ਵੱਡੀ ਪ੍ਰਾਪਤੀ ਆ। ਜੀ ਜੀ ਬਿਲਕੁਲ। ਕਈ ਜਿਹੜੀਆਂ ਮਿੰਟੂ ਜੀ ਵੀਡੀਓਜ਼, ਫੋਟੋਆਂ, ਹੋਰ ਕਈ ਕੁਛ ਚੱਲ ਰਿਹਾ, ਕਹਿੰਦੇ ਵੀ ਕੈਪਟਨ ਤੋਂ ਅੱਖ ਬਚਾ ਕੇ ਵੀ ਕਈ ਕਾਂਗਰਸੀ ਵਧਾਈ ਦਿੰਦੇ ਰਹੇ, ਫੋਟੋਆਂ ਖਿਚਾਉਂਦੇ ਰਹੇ ਸਿੱਧੂ ਦੇ ਨਾਲ। ਹਾਂਜੀ ਹਾਂਜੀ, ਮੈਂ ਦੱਸਿਆ ਨਾ ਤੁਹਾਨੂੰ ਕਿ ਕਈ ਹੈਗੇ ਇਸ ਤਰ੍ਹਾਂ ਦੇ ਜਿਹੜੇ ਜਾਏ। ਵੈਸੇ ਵੀ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਦੇ ਵਿੱਚ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਾਇਕ ਸੀਗਾ, ਹੀਰੋ ਸੀਗਾ। ਸਾਰੇ ਗਏ, ਭਗਵੰਤ ਮਾਨ, ਦੂਸਰੇ ਹੋਰ ਲੀਡਰ ਵੀ ਜਿਹੜੇ ਆ ਨਵਜੋਤ ਸਿੰਘ ਸਿੱਧੂ ਦੇ ਨਾਲ ਬੈਠੇ ਰਹੇ ਆ। ਤੇ ਇਸੇ ਚੀਜ਼ ਦੀ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਰੜਕ ਪੈਂਦੀ ਆ। ਇਹੀ ਚੀਜ਼ ਤੇ ਜਿਹੜੀ ਆ ਉਹ
ਡੰਗ ਮਾਰਦੀ ਆ ਕਿ ਨਵਜੋਤ ਸਿੰਘ ਸਿੱਧੂ ਦਾ ਤੇਜ ਇਹੋ ਜਿਹਾ, ਨਵਜੋਤ ਸਿੰਘ ਸਿੱਧੂ ਦਾ ਪ੍ਰਤਾਪ ਇਹੋ ਜਿਹਾ ਅੱਜ ਕੱਲ੍ਹ ਕਿ ਉਹ ਬਹੁਤ ਲੋਕਾਂ ਦੇ ਕਲੇਜੇ ਫੂਕਦਾ। ਪਰ ਉਹਨੇ ਦੇਖੋ ਜਰਿਆ ਵੀ ਕਿੰਨਾ, ਅੱਜ ਦੀ ਤਰੀਕ ਦੇ ਵਿੱਚ ਵੀ ਰਾਸ਼ਟਰਵਾਦੀ ਹੈ ਜਿਹੜੇ ਉਹ ਵੱਢ ਖਾਣ ਨੂੰ ਪੈਣ ਡਏ ਉਹਨੂੰ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਖੁਈਆ ਸਰਵਰ ਵਿੱਚ ਵਿਆਹ ਦੇ ਵਿੱਚ ਵਾਪਰਿਆ ਖੂਨੀ ਕਾਂਡ। ਦੇਖੋ ਇਹ ਜਦੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਨਾ, ਤੇ ਉਦੋਂ ਹੀ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਦੇ ਜਾਗੋ 'ਚ ਕਤਲ, ਕਦੇ ਡਾਂਸ 'ਚ ਕਤਲ, ਕਦੇ ਵਿਆਹ ਦੇ ਵਿੱਚ ਕਤਲ। ਇਹ ਏਦਾਂ ਮਤਲਬ ਕਿ ਖੂਨੀ ਵਿਆਹ ਬਣਾ ਦਿੰਦੇ ਆ ਇਹ ਲੋਕ। ਜਿਹੜੇ ਖੁਸ਼ੀਆਂ ਦੇ, ਚਾਵਾਂ ਦੇ, ਮਲਾਰਾਂ ਦੇ ਵਿਆਹ ਹੁੰਦੇ ਆ ਨਾ, ਉਹਨਾਂ ਨੂੰ ਖੂਨੀ ਵਿਆਹਾਂ 'ਚ ਤਬਦੀਲ ਕਰ ਦਿੰਦੇ ਆ ਇਹ ਲੋਕ, ਫੁਕਰੇ ਲੋਕ। ਫੁਕਰਪੁਣਾ ਤੇ ਸਾਡੇ ਇੰਨਾ ਹੱਡੀ ਰਚਿਆ। ਆ ਪਿਓ ਪੁੱਤ ਗ੍ਰਿਫਤਾਰ ਹੋਏ ਮੇਰੇ ਖਿਆਲ ਦੇ ਨਾਲ ਖੰਨੇ ਦੇ ਵਿੱਚ, ਬਾਬੇ ਨਾਨਕ ਦਾ ਆਇਆ ਨਗਰ ਕੀਰਤਨ ਤੇ ਉਹਨਾਂ ਨੇ ਸਵਾਗਤ ਦੇ ਵਿੱਚ ਹੀ ਫੈਰ ਕੱਢ ਦਿੱਤੇ। ਦੱਸੋ ਬਾਬੇ ਨਾਨਕ ਦਾ ਤੇ ਬੰਦੂਕਾਂ ਦਾ ਕੀ ਮੇਲ ਆ? ਆਹ ਤੇ ਹਾਲ ਆ ਸਾਡਾ। ਇਹ ਖੂਹੀਆਂ ਸਰਵਰ ਜਿਹੜਾ ਆਪਾਂ ਅਬੋਹਰ ਤੋਂ ਗੰਗਾ ਨਗਰ ਨੂੰ ਪੈਂਡਾ ਤੈਅ ਕਰਦੇ ਆ, ਰਸਤੇ ਦੇ ਵਿੱਚ ਪੈਂਦਾ ਇੱਕ ਛੋਟਾ ਜਿਹਾ ਕਸਬਾ ਹੈ। ਤਾਂ ਉਹਦੇ ਵਿੱਚ ਇੱਕ ਪੈਲਸ ਸੀਗਾ, ਪੈਲਸ ਦੇ ਵਿੱਚ ਵਿਆਹ ਸੀਗਾ, ਵਿਆਹ ਦੇ ਵਿੱਚ ਇਹ ਇਕੱਠੇ ਹੋਏ ਸੀਗੇ। ਤਾਂ ਉੱਥੇ ਗੋਲੀ ਚਲਾਈ ਹੈ ਇੱਕ ਬੰਦੇ ਨੇ, ਕੋਈ ਦੱਸਦੇ ਆ ਕੋਈ ਮਾੜੀ ਮੋਟੀ ਤਕਰਾਰ ਹੋਈ ਹੈ, ਸ਼ਾਇਦ ਹੋ ਸਕਦਾ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਦੁਸ਼ਮਣੀ ਵੀ ਬਹੁਤ ਹੈ, ਪਾਰਟੀਬਾਜ਼ੀ ਵੀ ਬਹੁਤ ਆ। ਤਾਂ ਹੋ ਸਕਦਾ ਕੋਈ ਪੁਰਾਣੀ ਕੋਈ ਲਾਗਡਾਟ ਹੋਵੇ, ਰੰਜਿਸ਼ ਹੋਵੇ। ਤਾਂ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਉਹਦੇ ਵਿੱਚ ਇੱਕ ਮੇਰੇ ਖਿਆਲ ਦੇ ਨਾਲ ਕੋਈ ਸਾਬਕਾ ਸਰਪੰਚ ਸੀਗਾ, ਉਹ ਮਰ ਗਿਆ ਤੇ ਦੋ ਜਿਹੜੇ ਆ ਉਹ ਫੱਟੜ ਪਏ ਆ। ਤਾਂ ਇਹਨਾਂ ਨੇ ਹੁਣ ਉਸ ਨੌਜਵਾਨ ਦੇ ਜਿਹਨੇ ਕਤਲ ਕੀਤਾ ਉਹਦੀਆਂ ਤਸਵੀਰਾਂ ਜਾਰੀ ਕੀਤੀਆਂ, ਉਹਦਾ ਨੰਬਰ, ਉਹਦਾ ਹੁਲੀਆ ਸਾਰਾ ਕੁਛ ਜਾਰੀ ਕੀਤਾ ਤਾਂ ਕਿ ਰਾਜਸਥਾਨ ਨਾ ਵੜ ਜਾਵੇ, ਹਰਿਆਣੇ 'ਚ ਨਾ ਚੱਲ ਜਾਵੇ। ਪਰ ਜੋ ਇਹ ਚੱਲਦਾ ਪਿਆ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਆ। ਕਈ ਵਾਰ ਇਸ ਤਰ੍ਹਾਂ ਦੀਆਂ ਬਹਿਸਾਂ ਹੋਈਆਂ, ਕਈ ਵਾਰ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਹੋਇਆ ਕਿ ਕੋਈ ਵੀ ਬੰਦਾ ਜਿਹੜਾ ਪੈਲਸ ਦੇ ਵਿੱਚ ਹਥਿਆਰ ਲੈ ਕੇ ਨਹੀਂ ਜਾਊਗਾ, ਜੇ ਜਾਂਦਾ ਤਾਂ ਪੈਲਸ ਵਾਲਾ ਜ਼ਿੰਮੇਵਾਰ ਹੋਊਗਾ, ਫਲਾਂ ਹੋਊਗਾ, ਟਮਕਾ ਹੋਊਗਾ। ਉਹ ਪਰ ਸਾਰੀਆਂ ਦੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਧਰਾਈਆਂ ਰਹਿ ਜਾਂਦੀਆਂ। ਇਸ ਤਰ੍ਹਾਂ ਦੇ ਜਦੋਂ ਵਾਕਿਆ ਹੁੰਦੇ, ਇਸ ਤਰ੍ਹਾਂ ਦੀਆਂ ਜਦੋਂ ਇਹ ਖਬਰਾਂ ਆਉਂਦੀਆਂ, ਫਿਰ ਉਸ ਤੋਂ ਬਾਅਦ ਮਾਮਲਾ ਜਿਹੜਾ ਚਰਚਾ ਤੱਕ ਪਹੁੰਚਦਾ, ਗੱਲ ਫਿਰ ਉੱਥੇ ਦੀ ਉੱਥੇ ਆ ਚੁੱਕਦੀ ਆ। ਤਾਂ ਇਹਦਾ ਜ਼ਰੂਰ ਹੱਲ ਕਰਨਾ ਚਾਹੀਦਾ, ਕੱਢਣਾ ਚਾਹੀਦਾ। ਸਾਡੇ ਪੰਜਾਬ ਦੇ ਵਿੱਚ ਤੇ ਤੁਹਾਨੂੰ ਪਤਾ ਉਹ ਇੱਕ ਬੰਦੇ ਕੋਲ ਵੀ 4-4 ਹਥਿਆਰ ਰੱਖੀ ਬੈਠਾ। ਤਾਂ ਇਹ ਜਿਹੜਾ ਹਥਿਆਰ ਕਲਚਰ ਆ ਉਹਨੂੰ ਕੁਛ ਲੋਕ ਠੀਕ ਵੀ ਕਹਿੰਦੇ ਆ, ਚਲੋ ਕਈ ਜਾਣ ਜਿਹੜਾ ਠੀਕ ਕਹਿੰਦਾ, ਪਰ ਇਸ ਤਰ੍ਹਾਂ ਲਿਜਾ ਕੇ ਵਿਆਹਾਂ ਸ਼ਾਦੀਆਂ 'ਚ ਅਗਲੇ ਦੀ ਜਾਨ ਨੂੰ ਵੀ ਰਫੜ ਪਾ ਦੇਣਾ, ਇਹ ਬਹੁਤ ਕਸੂਤਾ ਕੰਮ ਆ। ਸੋ ਕਈ ਘਰ ਜਿਹੜੇ ਆ ਉਹ ਇੱਕੋ ਵੇਲੇ ਇੱਕੋ ਫੈਰ ਦੇ ਨਾਲ ਜਿਹੜੇ ਉਜੜ ਗਏ ਆ। ਗੋਲੀਆਂ ਤੇ ਮੇਰੇ ਖਿਆਲ ਦੇ ਨਾਲ 3-4 ਚੱਲੀਆਂ ਹੋਣੀਆਂ, 5 ਚੱਲੀਆਂ ਹੋਣੀਆਂ, ਪਰ ਗਾਂ ਹੁਣ ਜਿਹੜਾ ਇੱਕ ਸਿਲਸਿਲਾ ਚੱਲੂਗਾ ਉਜੜਨ ਦਾ, ਉਜਾੜੇ ਦਾ, ਉਹ ਤੇ ਹੁਣ ਇਹ ਜਾਣਦੇ ਜਿਨ੍ਹਾਂ ਤੇ ਪਈ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਰਾਲੀ ਸਾੜਨ ਦੇ ਝੂਠੇ ਕੇਸ ਦਰਜ ਹੋ ਰਹੇ ਹਨ ਕਿਸਾਨਾਂ ਦੇ ਉੱਤੇ। ਜਿਹੜੇ ਝੂਠੇ ਕਰਦੇ ਮੇਰੇ ਖਿਆਲ ਨਾਲ ਇਹਨਾਂ ਤੇ ਦਰਜ ਕਰਨੇ ਚਾਹੀਦੇ ਆ। ਜਿਹੜੇ ਮੰਨ ਲਓ ਕਿਸਾਨ ਜਿਹੜੇ ਪਰਾਲੀ ਸਾੜਦੇ ਉੱਤੇ ਦੋਸ਼ੀ ਹੋ ਗਏ, ਪਰਚੇ ਦਰਜ ਜਿਹੜੇ ਕਰਨੇ ਆ ਝੂਠੇ, ਉਹ ਕਿਹਦੇ ਤੇ ਕਰਨੇ ਆ? ਫਿਰ ਜਿਨ੍ਹਾਂ ਨੇ ਨਹੀਂ ਸਾੜੀ ਹੋਊਗੀ। ਇਹਦਾ ਮਤਲਬ ਇਹ ਆ ਕਿ ਜਿਹੜੇ ਲੋਕ ਬੇਦੋਸ਼ੀ ਬੰਦੇ ਨੂੰ ਜਿਹੜਾ ਪਹਿਲਾਂ ਹੀ ਵਕਤ ਦਾ ਚੱਲਿਆ ਹੋਇਆ ਉਹਨੂੰ ਇਸ ਤਰ੍ਹਾਂ ਝੰਮਣ ਡਿਆ, ਤੇ ਫਿਰ ਉਹਨੂੰ ਵੀ ਤੇ ਕੇਸ ਦੀ ਦਰਜ 'ਚ ਲਿਆਉਣਾ ਚਾਹੀਦਾ ਨਾ, ਉਹਦੇ ਤੇ ਵੀ ਮਾਮਲਾ ਦਰਜ ਕਰਨਾ ਚਾਹੀਦਾ। ਤਾਂ ਫਰੀਦਕੋਟ ਏਰੀਏ 'ਚੋਂ ਹੈਰਾਨ ਕਰਨ ਵਾਲੀ ਖਬਰ ਆ ਕਿ ਦੱਸਦੇ ਇੱਥੇ ਕਈ ਕਿਸਾਨਾਂ ਤੇ ਮਾਮਲਾ ਦਰਜ ਕੀਤਾ ਗਿਆ, ਔਰ ਇਹ ਕਿਸਾਨ ਉਹ ਆ ਜਿਨ੍ਹਾਂ ਨੇ ਝੋਨਾ ਬੀਜਿਆ ਹੀ ਨਹੀਂ ਸੀਗਾ। ਤਾਂ ਉਹਨਾਂ ਦੇ ਖਾਤਿਆਂ 'ਚ ਰੈਡ ਐਂਟਰੀ ਵੀ ਹੋ ਗਈ, ਉਲਟਾ ਮੁਕੱਦਮੇ ਵੀ ਦਰਜ ਹੋ ਗਏ ਆ। ਤਾਂ ਉਹ ਕਈ ਕਿਸਾਨ ਇਸ ਤਰ੍ਹਾਂ ਦੇ ਆ ਜਿਹੜੀ ਆਪਣੀ ਦੱਸਦੇ ਪਏ ਗਾਥਾ, ਉਹ ਕਹਿੰਦੇ ਆ ਕਿ ਵੇਖੋ ਜੀ ਅਸੀਂ ਝੋਨਾ ਬੀਜਿਆ ਨਹੀਂ, ਚਲੋ ਅਸੀਂ ਦਿਖਾ ਦਿੰਦੇ ਕਿਸੇ ਦੇ ਖੇਤ ਦੇ ਵਿੱਚ ਜਵਾਰ ਖਲੋਤੀ, ਕਿਸੇ ਨੇ ਬਰਸੀਨ ਬੀਜਿਆ, ਕਿਸੇ ਨੇ ਕੁਛ, ਕਿਸੇ ਨੇ ਕੁਛ। ਤਾਂ ਦਰਜਨਾਂ ਕਿਸਾਨ ਇਸ ਤਰ੍ਹਾਂ ਦੇ ਆ ਜਿਹੜੇ ਕਹਿੰਦੇ ਆ ਕਿ ਇਹਨਾਂ ਨੇ ਬਸ ਹੀ ਬੈਠਿਆਂ ਬਿਠਾਇਆ ਹੀ ਕੇਸ ਦਰਜ ਕਰ ਦਿੱਤਾ, ਜਾਂ ਕਿਸੇ ਦੇ ਕਹਿਣ ਤੇ ਕੇਸ ਜਿਹੜਾ ਉਹ ਦਰਜ ਕਰ ਦਿੱਤਾ। ਤਾਂ ਇਹ ਹੁਣ ਵੇਖਣਾ ਚਾਹੀਦਾ, ਕਿਉਂਕਿ ਜਦੋਂ ਕੇਸ ਦਰਜ ਕਰਨ ਦੀ ਇਸ ਤਰ੍ਹਾਂ ਸ਼ਕਤੀ ਮਿਲਦੀ ਆ ਪੁਲਿਸ ਨੂੰ, ਖਾਸ ਤੌਰ ਤੇ ਪੰਜਾਬ ਪੁਲਿਸ ਨੂੰ, ਤਾਂ ਬਹੁਤ ਕੁਛ ਕਰਦੀ ਆ। ਹੋ ਸਕਦੀ ਆ ਕਿ ਕੇਸ ਵੀ ਕਰ ਦਿੰਦੀ ਹੋਵੇ, ਜਿਵੇਂ ਆਪਾਂ ਦੇਖਦੇ ਹੀ ਆ ਜੇ ਕੰਮ ਸੈੱਟ ਹੋ ਜਾਵੇ ਤਾਂ ਕਹਿੰਦੇ ਕੋਈ ਨਹੀਂ ਚਲਾਨ ਵੀ ਪੂਰੇ ਕਰਨੇ, ਤੇ ਇਦਾਂ ਕਰਦੇ ਆ ਚਲਾਨ ਸਸਤੇ ਵਾਲਾ ਕਰ ਦਿੰਦੇ ਆ। ਜਿਵੇਂ ਬਹੁਤ ਵੱਡੀ ਦੁਕਾਨ ਦੇ ਵਿੱਚ ਸੌਦਾ ਪਿਆ ਹੁੰਦਾ ਨਾ, ਇੰਨੇ ਕੁ ਨਾਲ ਹੀ ਸਾਰ ਦਿੰਦੇ ਆ, ਲੈ ਜਾਓ। ਜੇ ਕੋਈ ਮਠਿਆਈ ਵਾਲਾ ਤਾਂ ਕਹਿੰਦਾ ਯਾਰ 150-200 ਵਾਲਾ ਡੱਬਾ, ਕਹਿੰਦੇ ਚਲਾ ਦਿਆਂਗੇ ਕੋਈ ਗੱਲ ਨਹੀਂ,
ਸਾਰ ਦਿਆਂਗੇ ਤੁਹਾਡਾ। ਤੇ ਇਦਾਂ ਚਲਾਨ ਦੀ ਵੀ ਸੇਲ ਲਾਈ ਹੁੰਦੀ ਹੈ ਕਿ ਚੱਲ ਚਲਾਨ ਵੀ ਅਸੀਂ ਇੱਕ ਖਾਤੇ 'ਚ ਕਰਨਾ ਹੈ ਪਰ ਸਸਤੇ ਵਾਲਾ ਕਰ ਦਿੰਦੇ ਹਾਂ, ਪਰ ਤੂੰ ਥੋੜਾ ਜਿਹਾ ਥੌਲਾ ਪਾ। ਤਾਂ ਕਹਿੰਦਾ ਭਾਵੇਂ ਇਹ ਆ ਕਿ ਵੇਖਣਾ ਚਾਹੀਦਾ ਕਿ ਕਿਤੇ ਦੂਜਿਆਂ ਨੂੰ ਛੱਡ ਕੇ ਮਾਤੜਾਂ ਨੂੰ ਰਗੜੀ ਤੇ ਨਹੀਂ ਆਉਂਦੇ। ਨਾਲੇ ਕਹਿੰਦੇ ਹੁਣ ਕਿ ਅਫਸਰਾਂ ਦੀ ਨਜ਼ਰ ਤੋਂ ਬਚ ਜਾਵਾਂਗੇ ਕਿ ਨਹੀਂ ਜੀ ਅਸੀਂ ਤੇ ਇੰਨੇ ਚਲਾਨ ਕੱਟ ਆਏ ਆ, ਪਰ ਚਲਾਨ ਕੱਟੇ ਕਹਿੰਦੇ ਆ ਉਹ ਥੋੜੀ ਕੋਈ ਕਹਿੰਦਾ ਪਿਆ। ਸੋ ਇਹਨਾਂ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਇਹ ਲਾਪਰਵਾਹੀ ਕੀਤੀ ਆ, ਉਹਨਾਂ ਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਸਰਕਾਰ ਨੂੰ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਜਿਹੜੇ ਸੰਤ ਸੀਚੇਵਾਲ ਹੋਣਾ ਨੇ ਸਨਮਾਨ ਲੈਣ ਤੋਂ ਨਾ ਕਰ ਦਿੱਤੀ। ਹਾਂਜੀ ਬਿਲਕੁਲ। ਵੈਸੇ ਸੰਤਗਿਰੀ ਤੇ ਇਹੋ ਹੀ ਹੈ, ਨਹੀਂ ਤੇ ਬਹੁਤੇ ਤੇ ਸੰਤਗਿਰੀ ਨੂੰ ਅੱਜ ਕੱਲ੍ਹ ਸਿਆਸਤ ਦੀ ਝੋਲੀ ਚ ਪਾ ਕੇ ਤੇ ਮੌਜਾਂ ਲੁੱਟਣ ਡਏ ਆ, ਬੁੱਲੇ ਵੱਢਣ ਡਏ ਆ। ਇਹੀ ਹੈ ਕਿਉਂਕਿ ਸਨਮਾਨ ਦੇਖੋ ਨਾ, ਸਨਮਾਨ ਇਸ ਤਰ੍ਹਾਂ ਦੀ ਚੀਜ਼ ਆ ਇੰਡੀਆ ਦੇ ਵਿੱਚ ਜਿਹਨੂੰ ਹਾਸਲ ਕਰਨ ਵਾਸਤੇ ਕੁਛ ਜ਼ਮੀਰ ਵੇਚਦੇ, ਕੁਝ ਜ਼ਮੀਨ ਵੇਚਦੇ ਆ, ਪੈਸੇ ਚੱਕੀ ਫਿਰਦੇ ਆ, ਸਿਫਾਰਸ਼ਾਂ ਚੱਕੀ ਫਿਰਦੇ ਆ। ਤਾਂ ਜਿਹੜੇ ਲੋਕ ਇਸ ਤਰ੍ਹਾਂ ਸਨਮਾਨ ਨੂੰ ਠੋਕਰ ਮਾਰਦੇ ਆ, ਤਖਤਾਂ ਤਾਜਾਂ ਨੂੰ ਠੋਕਰ ਮਾਰਦੇ ਆ, ਉਹ ਸੰਤਾਂ ਤੋਂ ਘੱਟ ਥੋੜ੍ਹੀ ਆ। ਕੋਈ ਕੁਛ ਕਹੀ ਜਾਵੇ, ਲੀੜੇ ਵੇਖ ਕੇ ਕਿਸੇ ਦੇ ਕੋਈ ਕੁਛ ਕਹੀ ਜਾਵੇ, ਕਰਮ ਬੰਦੇ ਦੇ ਬੋਲਦੇ ਆ। ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਜਿਸ ਤਰ੍ਹਾਂ ਫਲੱਡ ਦੇ ਵਿੱਚ ਕੰਮ ਕੀਤਾ ਉਹ ਇੱਕ ਮਿਸਾਲ ਆ, ਵੇਈ ਦੇ ਵਿੱਚ ਜਿਸ ਤਰ੍ਹਾਂ ਕੰਮ ਕੀਤਾ ਉਹ ਇੱਕ ਮਿਸਾਲ ਆ। ਹੁਣ ਸਨਮਾਨ ਨੂੰ ਠੋਕਰ ਮਾਰਨੀ ਇਹ ਵੀ ਇੱਕ ਮਿਸਾਲ ਆ। ਔਰ ਇੱਕ ਮਿਸਾਲ ਤੁਹਾਨੂੰ ਹੋਰ ਦੇ ਦੇਣਾ, ਇਹ ਖੁਦ ਸਰਕਾਰ ਦਾ ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ, ਇਹਦੇ ਮੈਂਬਰ ਸਨ, ਸਰਕਾਰ ਦੇ ਮੈਂਬਰ ਸਨ। ਪਰ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਾ ਕੇ ਸੁਣਵਾਈ ਹੋਈ, ਇਹਨਾਂ ਨੇ ਪੰਜਾਬ ਦੇ ਉਲਟ ਰਿਪੋਰਟ ਦਾਖਲ ਕੀਤੀ ਸੀ। ਜਦੋਂ ਇਹਨਾਂ ਨੂੰ ਇੱਥੇ ਭੇਜਿਆ ਗਿਆ ਸੀ, ਇਹਨਾਂ ਨੇ ਕਿਹਾ ਸੀ ਨਹੀਂ ਸਰਕਾਰ ਕੁਛ ਨਹੀਂ ਕਰ ਰਹੀ। ਫਿਰ ਇਹਨਾਂ ਨੂੰ ਤੁਹਾਨੂੰ ਪਤਾ ਹੀ ਕੱਢ ਵੀ ਦਿੱਤਾ ਗਿਆ ਸੀ, ਮੁੜ ਕੇ ਰੌਲਾ ਪਿਆ, ਵਾਪਸ ਵੀ ਲੈ ਲਿਆ ਗਿਆ। ਤਾਂ ਇਹੋ ਜਿਹੇ ਲੋਕ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ ਲੋਕ ਨਾਇਕ ਆ ਅਸਲ ਦੇ ਵਿੱਚ। ਕਿਉਂਕਿ ਦੇਖੋ ਸਨਮਾਨ ਇਹਨਾਂ ਨੂੰ ਮਿਲਣਾ ਸੀਗਾ, 550 ਬੰਦੇ ਚੁਣੇ ਗਏ ਸਨ, ਸਰਕਾਰ ਨੇ ਸਨਮਾਨਿਤ ਕਰਨਾ ਸੀ। ਤੁਹਾਨੂੰ ਪਤਾ ਹੀ ਹੈ ਵੱਡਾ ਭਾਗਾ ਮੌਕਾ, ਅਗਲਾ ਹਰੇਕ ਬੰਦਾ ਕਹਿੰਦਾ ਕਿ ਆਪਣੇ ਆਪ ਨੂੰ ਚਮਕਾਇਆ ਜਾਵੇ, ਪਰ ਇਹਨਾਂ ਨੇ ਜਿਹੜਾ ਸਨਮਾਨ ਮੋੜਿਆ, ਫੈਸਲਾ ਇਹਨਾਂ ਦਾ ਵਿਅਕਤੀਗਤ ਆ। ਇਹ ਸੋਚੋ ਕਿ ਪਰਸਨਲ ਫੈਸਲਾ ਤੁਹਾਡਾ, ਤੁਸੀਂ ਸਨਮਾਨ ਲੈਣਾ ਜਾਂ ਨਹੀਂ ਲੈਣਾ, ਨਿੱਜੀ ਹੈ। ਪਰ ਜਿਹੜੀ ਉਹ ਠੋਕਰ ਮਾਰੀ ਗਈ ਆ ਉਹ ਕਿਹਦੇ ਕਰਕੇ ਮਾਰੀ ਗਈ ਹੈ? ਲੋਕਾਂ ਕਰਕੇ। ਕਿਉਂਕਿ ਇਹਨਾਂ ਦਾ ਇੱਕੋ ਮੁੱਦਾ, ਇਹ ਕਹਿੰਦੇ ਆ ਕਿ ਵੇਈ ਜਿਹੜੀ ਆ ਪਵਿੱਤਰ ਵੇਈ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਗੰਦਾ ਪਾਣੀ ਪੈਂਦਾ, ਜਦ ਤੱਕ ਤੁਸੀਂ ਉਹ ਨਹੀਂ ਰੋਕਦੇ ਮੈਂ ਤੁਹਾਡੇ ਇੱਥੋਂ ਸਨਮਾਨ ਨਹੀਂ ਲੈਣਾ। ਤਾਂ ਦੇਖੋ ਆਸਥਾ ਦਾ ਮਸਲਾ ਵੀ ਹੈ, ਧਾਰਮਿਕ ਮਸਲਾ ਵੀ ਹੈ, ਵਾਤਾਵਰਨ ਦਾ ਵੀ ਮਸਲਾ ਹੈ। ਤਾਂ ਇਹਨਾਂ ਨੇ ਜੋ ਕਿਹਾ ਮੇਰੇ ਖਿਆਲ ਦੇ ਨਾਲ ਲੋਕਾਂ ਦੀ ਆਵਾਜ਼ ਆ। ਬਹੁਤ ਗਿਣਤੀ 'ਚ ਲੋਕ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਸਾਡੇ ਦਰਿਆ ਜਿਹੜੇ, ਸਾਡੇ ਚੋਅ ਆ ਜਿਹੜੇ, ਉਹ ਸਾਰੇ ਤੁਸੀਂ ਬਰਬਾਦ ਕਰ ਦਿੱਤੇ ਆ। ਇਹ ਸਾਡੀ ਅੱਜ ਦੀ ਤਰੀਕ ਦੇ ਵਿੱਚ ਮਹਾਂਮਾਰੀ ਆ, ਸਾਨੂੰ ਬਿਮਾਰ ਕਰਕੇ ਮਾਰਦੀ ਪਈ ਆ। ਇਹਨੂੰ ਰੋਕਿਆ ਜ਼ਰੂਰ ਜਾਣਾ ਚਾਹੀਦਾ ਤੇ ਇਹ ਜਨਤਾ ਦੀ ਆਵਾਜ਼ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਫੇਰ ਹੋ ਗਿਆ ਹਾਈਵੇ ਦਾ ਘੁਟਾਲਾ ਵੀ। ਇਹਨਾਂ ਦੇ ਜਦੋਂ ਹਾਈਵੇ ਨਿਕਲੇ ਤਾਂ ਸਮਝ ਲਓ ਇਹਨਾਂ ਦਾ ਕੋਟਾ ਅੱਡੀ ਰੱਖ ਲਿਆ ਕਰੋ, ਇੰਨੇ ਕੁ ਕਰੋੜ ਜਿਹੜੇ ਆ ਉਹ ਭੇਟ ਚੜ੍ਹਨੇ ਆ। ਸੋ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਖਬਰ ਆਈ ਹੈ, ਦੱਸਦੇ ਆ ਕਿ ਉੱਥੇ ਵੀ ਉਹੀ ਘੁਟਾਲਾ ਜਿਵੇਂ ਅੱਗੇ ਹੋਇਆ ਗੜਬੜ ਝਾਲਾ। ਥੋੜੇ ਦਿਨ ਪਹਿਲਾਂ ਆਪਾਂ ਇੱਕ SDM ਬਾਰੇ ਖਬਰ ਪੜ੍ਹਦੇ ਸੀ, ਉਹ ਬੀਬੀ SDM ਸੀਗੀ, ਉਹਦੇ ਤੇ ਦੋਸ਼ ਲੱਗੇ ਸੀਗੇ ਕਿ ਉਹਨੇ ਵੀ ਘਰ ਭਰ ਲਿਆ ਪੂਰਾ ਇੱਕ ਹਾਈਵੇ ਘੁਟਾਲਾ ਕਰਕੇ। ਹੁਣ ਇਹ ਦੋਸ਼ ਜਿਹੜੇ ਆ ਉਹ ਲੁਧਿਆਣੇ ਦੇ ਵਿੱਚ ਲੱਗੇ ਆ, ਕਿਉਂਕਿ ਉੱਥੋਂ ਜਿਹੜਾ ਹਾਈਵੇ ਲੰਘਿਆ ਮੇਰੇ ਖਿਆਲ ਦੇ ਨਾਲ ਚੰਡੀਗੜ੍ਹ ਵਾਲਾ ਹੋਣਾ, ਤਾਂ ਰਸਤੇ ਦੇ ਵਿੱਚ ਇੱਕ ਕੋਈ ਪਿੰਡ ਆ, ਉਹਦੇ ਵਿੱਚੋਂ ਕੁਛ ਬੰਦੇ ਜਿਹੜੇ ਚੱਕ ਕੇ ਤੇ ਮਾਲਕੀਅਤ ਵਾਲੇ ਬਣਾ ਦਿੱਤੇ। ਯਾਨੀ ਜਦੋਂ ਜ਼ਮੀਨ ਐਕਵਾਇਰ ਹੋਈ ਉਹਨਾਂ ਨੂੰ ਜਿਹੜੇ ਏ ਰੋਲਸ ਹੁੰਦੇ ਆ ਜਾਂ ਅਸੈਸਮੈਂਟ ਰਜਿਸਟਰ ਹੁੰਦੇ, ਉਹਨਾਂ ਦੇ ਵਿੱਚ ਗੜਬੜ ਕਰਕੇ ਮਾਲਕ ਬਣਾ ਦਿੱਤਾ ਗਿਆ। ਫਿਰ ਉਹਨਾਂ ਦੇ ਨਾਮ ਤੇ ਜਿਹੜੇ ਆ ਉਹ ਮੋਟੇ ਮੁਆਵਜ਼ੇ ਜਿਹੜੇ ਉਹ ਦੇ ਦਿੱਤੇ ਗਏ। ਮੇਰੇ ਖਿਆਲ ਦੇ ਨਾਲ 1.5 ਪੌਣੇ 2 ਕਰੋੜ ਰੁਪਈਆ ਬਣਦਾ ਜਿਹੜਾ ਇਹਨਾਂ ਨੂੰ ਦਿੱਤਾ ਗਿਆ। ਤਾਂ ਇਹ ਹੁਣ ਘੁਟਾਲਾ ਸਾਹਮਣੇ ਆਇਆ। ਤਾਂ ਦੇਖ ਲਓ ਕਿੰਨੇ ਵੱਡੇ ਘੁਟਾਲੇ ਸਾਹਮਣੇ ਆ ਗਏ। ਇੱਕ SDM ਬੀਬੀ ਵਾਲਾ, ਇੱਕ ਹੁਸ਼ਿਆਰਪੁਰ ਵਾਲਾ ਜਿਹੜਾ ਹਾਈਵੇ ਘੁਟਾਲਾ ਸੀ, ਉਹ ਤੇ ਮੇਰੇ ਖਿਆਲ ਦੇ ਨਾਲ ਪੂਰੇ ਦੇਸ਼ ਦੇ ਵਿੱਚ ਹੀ ਪ੍ਰਸਿੱਧ ਹੋ ਗਿਆ ਸੀਗਾ। ਫਿਰ ਸੰਗਰੂਰ ਦੇ ਵੇਲੇ ਵੀ ਰੌਲਾ ਪਿਆ ਜਦੋਂ ਬਣਿਆ ਸੀਗਾ। ਫਿਰ ਤੋਂ ਇਲਾਵਾ ਬਠਿੰਡੇ ਤੋਂ ਜਦੋਂ ਅੰਮ੍ਰਿਤਸਰ ਬਣਿਆ ਉਦੋਂ ਵੀ ਇਸ ਤਰ੍ਹਾਂ ਦਾ ਘੁਟਾਲਾ ਸਾਹਮਣੇ ਆਇਆ ਸੀਗਾ। ਮਤਲਬ ਕਿ ਕੋਈ ਸੜਕ ਜਿਹੜੀ ਆ ਭਾਵੇਂ ਬੰਬ ਵਾਲੀ ਹੋਵੇ, ਭਾਵੇਂ ਉਹ ਪਟਾਕਿਆਂ ਵਾਲੀ ਹੋਵੇ, ਪਰ ਉਹਦੇ ਵਿੱਚ ਪਟਾਕੇ ਨਾ ਪਾਏ ਜ਼ਰੂਰ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ